ਜੋ ਲਿਬਰੇਸ਼ਨ ਡੇ ਆ ਰਿਹਾ ਹੈਗਾ, ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਿਹਾ ਸੀ ਅਪ੍ਰੈਲ 2 ਨੂੰ ਵੀ ਉਹ ਦੁਨੀਆ ਦੇ ਮੁਲਕ ਜੋ ਸਾਡੇ ਤੇ ਬਹੁਤ ਜ਼ਿਆਦਾ ਟੈਕਸ ਲਾਉਂਦੇ ਆ, ਟੈਰਿਫ ਲਾਉਂਦੇ ਆ, ਅਸੀਂ ਵੀ ਉਹਨਾਂ ਦੇ ਉੱਤੇ ਸੇਮ ਰੈਸੀਪ੍ਰੋਕਲ ਟੈਕਸ ਲਾਉਣ ਜਾ ਰਹੇ ਹੈਗੇ ਆ। ਉਹਨਾਂ ਦੇ ਵਿੱਚ 15 ਦੇ ਕਰੀਬ ਮੁਲਕਾਂ ਦੇ ਨਾਮ ਦੱਸੇ ਸੀ, ਜਿਨ੍ਹਾਂ ਦੇ ਵਿੱਚ ਇੰਡੀਆ ਦਾ ਨਾਮ ਵੀ ਸੀ, ਬਹੁਤ ਸਾਰੇ ਅਮਰੀਕਾ ਦੇ ਦੋਸਤ ਮੁਲਕ ਵੀ ਸੀਗੇ। ਤੇ ਇਹ ਹੁਣ ਅੱਜ ਸਟਾਕ ਮਾਰਕੀਟ ਦੇ ਉੱਤੇ ਵੀ ਕਾਫੀ ਝਟਕਾ ਲੱਗ ਰਿਹਾ ਹੈਗਾ, ਤੇ ਬਹੁਤ ਕੁਝ ਚੱਲ ਰਿਹਾ ਇਸ ਸੰਬੰਧ ਦੇ ਵਿੱਚ। ਉਹ ਆਪਾਂ ਤੁਹਾਡੇ ਨਾਲ ਜ਼ਰੂਰ ਡਿਸਕਸ ਕਰਦੇ ਹੈਗੇ ਆ, ਕਿਉਂਕਿ ਲੇ ਆਫਸ ਵੀ ਬਹੁਤ ਜ਼ਿਆਦਾ ਅਮਰੀਕਾ ਦੇ ਵਿੱਚ, ਖਾਸ ਕਰਕੇ ਜੋ ਫੈਡਰਲ ਗਵਰਨਮੈਂਟ ਦੇ EMPLOYEES ਆ ਉਹਨਾਂ ਦੀ ਹੋ ਰਹੀ ਹੈਗੀ ਆ। ਸੋ ਬਹੁਤ ਸਾਰੇ ਲੋਕ ਇਹ ਸੋਚ ਰਹੇ ਆ ਵੀ ਹੋ ਸਕਦਾ 15% ਦੇ ਕਰੀਬ ਟੈਰਿਫ ਵੱਖ-ਵੱਖ ਮੁਲਕਾਂ ਦੇ ਉੱਤੇ ਲਾਏ ਜਾਣ, ਪਰ ਅਮਰੀਕਨ ਕੰਜ਼ਿਊਮਰ ਦੇ ਉੱਤੇ ਇਹਦਾ ਕਿੰਨਾ ਕੁ ਜ਼ਿਆਦਾ ਅਸਰ ਹੁੰਦਾ ਆ, ਕਿਉਂਕਿ ਪ੍ਰਾਈਸਾਂ ਆਲਰੇਡੀ ਬਹੁਤ ਜ਼ਿਆਦਾ ਹੈਗੀਆਂ ਆ। ਤੇ ਟਰੰਪ ਉਹਨਾਂ ਨੇ ਇਹ ਕਹਿਤਾ ਵੀ ਹੀ ਸੈਟਲਡ ਔਨ ਲਿਬਰੇਸ਼ਨ ਡੇ ਟੈਰਿਫ ਪਲਾਨ ਬਟ ਡਜ਼ ਨਾਟ ਰਿਵੀਲ ਇਟ। ਇਹ ਵਾਲ ਸਟਰੀਟ ਜਰਨਲ ਦੱਸ ਰਿਹਾ ਵੀ ਉਹਨਾਂ ਨੇ ਡਿਸਾਈਡ ਕਰ ਲਿਆ ਵੀ ਕਿੰਨਾ ਕਿੰਨਾ ਟੈਰਿਫ ਲਾਣਾ ਆ, ਪਰ ਹਜੇ ਉਹ ਦੱਸ ਨਹੀਂ ਰਹੇ ਹੈਗੇ। ਰੋਇਟਰਸ ਦੇ ਮੁਤਾਬਕ ਫਾਰਮਾ ਇੰਡਸਟਰੀ ਜਿਹੜੀ ਦਵਾਈਆਂ ਬਣਾਉਂਦੀ ਹੈਗੀ ਆ, ਉਹ ਲੌਬੀ ਕਰ ਰਹੇ ਆ ਟਰੰਪ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਨਾਲ, ਤਾਂ ਕਿ ਵੀ ਦਵਾਈਆਂ ਨੂੰ ਇਹਦੇ ਵਿੱਚ ਨਾ ਇਨਕਲੂਡ ਕੀਤਾ ਜਾਵੇ। ਤੇ ਅਮਰੀਕਨ ਜਿਹੜਾ ਕੰਜ਼ਿਊਮਰ ਆ, ਉਹ ਕਹਿੰਦੇ ਵੀ ਬਹੁਤ ਐਂਗਜ਼ਾਈਟੀ ਦੇ ਵਿੱਚ ਹੈਗਾ ਟੈਰਿਫਸ ਨੂੰ ਲੈ ਕੇ। CNN ਰਿਪੋਰਟ ਕਰ ਰਿਹਾ, ਕਹਿੰਦੇ ਇਟ ਕੁਡ ਡਿਲੀਵਰ ਦਾ ਨੌਕ ਆਊਟ ਬਲੋ। ਆਲਰੇਡੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਕੰਜ਼ਿਊਮਰ ਦਾ ਕੌਨਫੀਡੈਂਸ ਘਟਦਾ ਜਾ ਰਿਹਾ ਹੈਗਾ, ਕਰਜ਼ਾ ਵੱਧਦਾ ਜਾ ਰਿਹਾ ਹੈਗਾ, ਲੋਕ ਆਪਣੀਆਂ ਜੌਬਸ ਨੂੰ ਲੈ ਕੇ ਬੜੇ ਫਿਕਰਮੰਦ ਹੈਗੇ ਆ, ਤੇ ਕੋਸ਼ਿਸ਼ ਕਰ ਰਹੇ ਆ ਵੀ ਜਿਹੜਾ ਖਰਚਾ ਹੈ ਉਹ ਘੱਟ ਕੀਤਾ ਜਾਏ। ਪਰ ਜਦੋਂ ਹੁਣ ਕੀਮਤਾਂ 'ਚ ਵਾਧਾ ਹੋਊਗਾ, ਇਹਦਾ ਜਿਹੜਾ ਹੋਰ ਵੀ ਜ਼ਿਆਦਾ ਅਸਰ ਹੋ ਸਕਦਾ ਹੈਗਾ। ਕਮਰਸ ਡਿਪਾਰਟਮੈਂਟ ਨੇ ਰਿਪੋਰਟ ਕੀਤਾ ਵੀ ਇਨਫਲੇਸ਼ਨ ਐਡਜਸਟਡ ਕੰਜ਼ਿਊਮਰ ਸਪੈਂਡਿੰਗ 0.1% ਸਿਰਫ ਫਰਵਰੀ ਦੇ ਵਿੱਚ ਅਪ ਗਈ ਹੈਗੀ ਆ। ਤੇ ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੈਗੇ ਆ। ਸੋ ਓਵਰਆਲ ਕਾਰਾਂ ਨੂੰ ਲੈ ਕੇ ਜਿੰਨਾ ਟੈਰਿਫ ਲੱਗਣ ਜਾ ਰਿਹਾ ਹੈਗਾ, ਤੇ ਕਾਰਾਂ ਦੀ ਕੀਮਤਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਵਾਧਾ ਹੋਊਗਾ। ਹਾਂਜੀ, ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਹੀ ਆ, ਅੱਜ ਵੀ ਜਿਹੜਾ ਪੋਲੀਟੀਕੋ ਦੇ ਉੱਤੇ ਵੀ ਕਾਫੀ ਵੱਡਾ ਆਰਟੀਕਲ ਹੈ ਜਿਹੜਾ ਇਹ ਦੱਸਦਾ ਕਿ ਟ੍ਰੇਡ ਅਨਾਊਂਸਮੈਂਟ ਜਿਹੜੀਆਂ ਉਹ ਹਲੇ ਵੀ ਅਮਰੀਕਨਸ ਦੇ ਵਿੱਚ ਭਰੋਸਾ ਜਿਹੜਾ ਪੈਦਾ ਨਹੀਂ ਕਰ ਰਹੀਆਂ। ਆਪਾਂ ਵੱਧਦੇ ਹਾਂ ਅਗਲੀ ਖਬਰ ਦੇ ਵੱਲ। ਲਿਊਜੀ ਮੈਂਜੀਓਨੀ ਦੀ ਗੱਲ ਕਰਦੇ ਹਾਂ। ਅਟਾਰਨੀ ਜਨਰਲ ਜਿਹੜੇ ਪੈਮ ਬੂੰਡੀ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਸਟਿਸ ਡਿਪਾਰਟਮੈਂਟ ਜਿਹੜਾ ਉਹ ਵਿਚਾਰ ਕਰ ਰਿਹਾ ਕਿ ਡੈਥ ਪੈਨਲਟੀ ਜਿਹੜੀ ਆ ਉਹ ਇਸ ਲਿਊਜੀ ਮੈਂਜੀਓਨੀ ਨੂੰ ਦਿੱਤੀ ਜਾਵੇ ਜਾਂ ਫਿਰ ਨਾ। ਲਿਊਜੀ ਮੈਂਜੀਓਨੀ ਉਹੀ ਬੰਦਾ ਜਿਹਨੇ ਦਸੰਬਰ ਦੇ ਵਿੱਚ ਜਿਹੜਾ ਮਿਡ ਟਾਊਨ ਮੈਨਹਟਨ ਦੇ ਇਲਾਕਿਆਂ ਦੇ ਵਿੱਚ ਯੂਨਾਈਟਿਡ ਹੈਲਥ ਕੇਅਰ ਦਾ CEO ਸੀ ਬ੍ਰਾਇਨ ਥੌਮਸਨ, ਉਹਨੂੰ ਉਹਦਾ ਕਤਲ ਕਰ ਦਿੱਤਾ ਸੀ ਗੋਲੀਆਂ ਮਾਰ ਕੇ। ਤੇ ਉਹਨੇ ਨਾਟ ਗਿਲਟੀ ਪਲੀਡ ਕੀਤਾ ਸੀਗਾ ਸਟੇਟ ਚਾਰਜਸ ਦੇ ਵਿੱਚ, ਤੇ ਮੈਂਜੀਓਨੀ ਜਿਹੜਾ ਉਹਨੂੰ ਚਾਰਜ ਕੀਤਾ ਗਿਆ ਸੀ ਫੈਡਰਲ ਕ੍ਰਿਮੀਨਲ ਕੰਪਲੇਂਟ ਦੇ ਵਿੱਚ। ਪਰ ਹਲੇ ਇਸ ਮਾਮਲੇ ਦੇ ਵਿੱਚ ਇੰਡਾਈਟ ਆ, ਜਿਹੜੀ ਇੰਡਾਈਟਮੈਂਟ ਆ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ, ਉਹ ਹਲੇ ਕਲੀਅਰ ਨਹੀਂ ਕਹਿ ਸਕਦੇ ਆਪਾਂ। ਮੈਂਜੀਓਨੀ ਦੇ ਜਿਹੜੇ ਅਟਾਰਨੀ ਨੇ ਕੈਰਨ ਫਰੀਡਮੈਨ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਦੀ ਡਿਸਕਸ਼ਨ ਹੋਈ ਹੈ ਜਸਟਿਸ ਡਿਪਾਰਟਮੈਂਟ ਦੇ ਨਾਲ, ਪਰ ਹਲੇ ਉਹ ਕੋਈ ਵੀ ਕਮੈਂਟ ਕਰਨ ਤੋਂ ਬਚਦੇ ਨਜ਼ਰ ਆਏ। ਜਿਹੜੇ US ਅਟਾਰਨੀ ਦੇ ਆਫਿਸ ਦੇ ਨੇ ਸਪੋਕਸਮੈਨ, ਉਹਨਾਂ ਨੇ ਵੀ ਕਿਹਾ ਕਿ ਮੈਂ ਫਿਲਹਾਲ ਕੋਈ ਕਮੈਂਟ ਜਿਹੜਾ ਉਹ ਨਹੀਂ ਕਰ ਸਕਦਾ। ਪਰ ਫਿਰ ਵੀ ਜਿਹੜਾ ਫੈਡਰਲ ਕ੍ਰਿਮੀਨਲ ਕੰਪਲੇਂਟ ਆ ਉਹ ਚਾਰਜ ਮੈਂਜੀਓਨੀ ਨੂੰ ਕਰਦਾ ਮਰਡਰ ਦੇ ਨਾਲ ਤੇ ਹੋਰ ਦੋਸ਼ਾਂ ਦੇ ਨਾਲ ਹੀ ਫਾਇਰ ਆਰਮ ਦੇ ਜਿਹੜੇ ਦੋਸ਼ ਨੇ ਉਹ ਵੀ ਉਹਦੇ ਤੇ ਲੱਗੇ ਨੇ, ਤੇ ਫਾਇਰ ਆਰਮ ਅਫੈਂਸ ਦੇ